ਸਭ ਤੋਂ ਪਹਿਲੇ ਮੈਂ ਸੁਣਨ ਦੇ ਵਿੱਚ ਆਇਆ ਕਿ ਮੂਵੀ ਨੂੰ 4 ਸਾਲ ਲੱਗ ਗਏ ਨੇ ਮਤਲਬ ਲਿਖਣ ਦੇ ਵਿੱਚ ਹੀ, ਤੇ ਕੀ ਇਹਦਾ ਮਤਲਬ ਹੈਗਾ ਆ? ਦੇਖੋ ਜੀ, ਜਦੋਂ ਕੋਈ ਪ੍ਰੋਜੈਕਟ ਆਪਾਂ ਕਰਦੇ ਹਾਂ ਤੇ ਟਾਈਮ ਤੇ ਲੱਗਦਾ ਹੈ, ਨਹੀਂ ਲਾਈਏ ਤਾਂ ਉਹ ਆਪਣੀ ਮਰਜ਼ੀ ਹੈ ਕਿ ਟਾਈਮ ਨਹੀਂ ਲਾਇਆ। ਪੰਜਾਬ ਦੇ ਪੁੱਤਰ ਨੇ ਯੁਵਰਾਜ ਸਿੰਘ ਜੀ, ਉਹਨਾਂ ਦਾ ਨੈਕਸਟ ਫਿਊਚਰ ਤੁਸੀਂ ਕੀ ਸੋਚਿਆ? ਕਿ ਬਹੁਤ ਬਹੁਤ ਧੰਨਵਾਦ, ਕੋਟੋਂ ਕੋਟ ਧੰਨਵਾਦ ਕਿ ਇਹ ਮਾਲਕ ਤੁਸੀਂ ਮੈਨੂੰ ਆਪਣੇ ਖਜ਼ਾਨੇ 'ਚ ਇਹੋ ਜਿਹਾ ਪੁੱਤਰ ਦਿੱਤਾ ਜਿਹਨੇ 4 ਚੰਦ ਇਸ ਗਰੀਬ ਨੂੰ ਲਾਏ ਨੇ, ਇਸ ਪਿਓ ਨੂੰ ਲਾਏ ਨੇ। ਸਭ ਤੋਂ ਪਹਿਲੇ ਤਾਂ ਮੈਨੂੰ ਆਪਣਾ ਡਾਇਲੌਗ ਸੁਣਾ ਦਿਓ ਜਿਹੜਾ ਬੜਾ ਹੀ ਮਸ਼ਹੂਰ ਹੋਇਆ, ਗੋਲਕ ਬੁਗੜੀ ਦਾ। ਕਿਉਂ ਨਹੀਂ ਪਾਗਲ, ਮੇਰੇ ਡੈਡੀ ਦੇ ਨੋਟ ਚੇਂਜ ਕਰਾ ਦਿਓ। ਸ਼ਿਵਮ ਸ਼ਰਮਾ ਜੀ ਕੋਲ ਜਿਹੜੇ ਕਿ ਫਿਲਮ ਦੇ ਡਾਇਰੈਕਟਰ ਨੇ, ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਕਿਹੜੀ ਫਿਲਮ ਲੈ ਕੇ ਆ ਰਹੇ ਨਵੀਂ? ਸਾਡੀ ਫਿਲਮ ਆ ਰਹੀ ਹੈ ਜੀ ਅੰਗਰੇਜ਼ ਪੁੱਤ। ਅੱਜ ਉਹਦਾ ਫਸਟ ਪੋਸਟਰ ਅਸੀਂ ਲਾਂਚ ਕੀਤਾ ਹੈ ਤੇ ਬਹੁਤ ਸੋਹਣੀ ਸਟੋਰੀ ਹੈ ਤੇ ਅੱਧੀ ਸਟੋਰੀ ਸ਼ੂਟ ਹੋਏਗੀ ਕੈਨੇਡਾ 'ਚ, ਅੱਧੀ ਸ਼ੂਟ ਹੋਏਗੀ ਪੰਜਾਬ 'ਚ। ਤੇ ਸਭ ਤੋਂ ਪਹਿਲਾਂ ਮੈਂ ਸੁਣਿਆ ਹੈਗਾ ਕਿ ਜਿਹੜੀ ਕਿ ਫਿਲਮ ਨੂੰ ਮਤਲਬ ਲਿਖਣ ਦੇ ਵਿੱਚ ਹੀ 4 ਸਾਲ ਲੱਗ ਗਏ, ਇਹਦੇ ਪਿੱਛੇ ਕੀ ਰਾਜ਼ ਹੈ? ਦੇਖੋ ਬੰਦਾ ਕਹਿੰਦਾ ਆਪਾਂ ਕੋਈ ਵੀ ਕੰਮ ਕਰੀਏ, ਕਹਿੰਦੇ ਪਰ ਸਾਨੂੰ ਤਸੱਲੀ ਨਹੀਂ ਹੋਏਗੀ ਨਾ ਵੀ ਸਾਨੂੰ ਚੰਗਾ ਨਹੀਂ ਲੱਗਿਆ ਤਾਂ ਦੂਜੇ ਨੂੰ ਕਿਤੇ ਚੰਗਾ ਲੱਗੇਗਾ। ਸਾਡੀ ਟੀਮ ਨੂੰ ਜਦ ਇੰਨਾ ਟਾਈਮ ਲੱਗਿਆ ਪੂਰੀ ਸਟੋਰੀ ਫਾਈਨਲ ਕਰਨ 'ਚ, ਸਾਨੂੰ ਹੁਣ ਹੈ ਕਿ ਸਾਡੀ ਸਟੋਰੀ ਬਹੁਤ ਵਧੀਆ ਹੈ, ਸਾਨੂੰ ਪਸੰਦ ਹੈ, ਸਾਡੀ ਪੂਰੀ ਟੀਮ ਨੂੰ ਪਸੰਦ ਹੈ, ਤਾਂ ਅਸੀਂ ਅੱਗੇ ਸਟੈਪ ਚੱਕਿਆ ਜੀ। ਦੂਜੀ ਗੱਲ, ਉਹ ਮੋਸਟਲੀ ਤੁਸੀਂ ਫਿਲਮਾਂ ਦੇਖਦੇ ਹੋ, ਨੋ ਡਾਊਟ ਕੰਪੈਰੀਜ਼ਨ ਹੁੰਦਾ ਕਿ ਆਹ ਫਿਲਮ 'ਚ ਕੀ ਨਵਾਂਪਨ ਹੈ, ਉਸ ਫਿਲਮ 'ਚ ਕੀ ਨਵਾਂਪਨ ਹੈ। ਇਹਦੇ 'ਚ ਨਵਾਂਪਨ ਇਹ ਕਿ ਹਰ ਥੋੜ੍ਹੀ ਦੇਰ ਬਾਅਦ ਇੱਕ ਟਰਨ ਐਂਡ ਟਵਿਸਟ ਆਏਗਾ। ਮਤਲਬ ਜਿੱਦਾਂ ਆਪਾਂ ਸੋਚਦੇ ਹੀਰੋ ਹੀਰੋਇਨ ਮਿਲੇ, ਪਿਆਰ ਹੋ ਗਿਆ, ਇਹਦੇ 'ਚ ਵੀ ਹੀਰੋ ਹੀਰੋਇਨ ਮਿਲਣਾ ਅੱਗੇ ਕੀ ਹੋਏਗਾ, ਉਹ ਇੱਕ ਨਵਾਂਪਨ ਹੋਏਗਾ ਕਿ ਜੋ ਆਡੀਅנס ਸੋਚੇਗੀ ਨਾ, ਜੋ ਫਿਲਮ ਮੈਂ ਕੋਈ ਦੇਖ ਰਿਹਾ ਤੇ ਜੋ ਸੋਚੂਗੀ ਉਹ ਕੁਝ ਨਹੀਂ ਹੋਏਗਾ, ਕੁਝ ਹੋਰ ਨਵਾਂਪਨ ਹੋਏਗਾ। ਠੀਕ ਹੈ, ਮਤਲਬ ਇਹਦੇ ਵਿੱਚ ਲਵ ਟਵਿਸਟ ਵੀ ਹੈਗਾ ਤੇ ਮਤਲਬ ਕਾਮੇਡੀ ਵੀ ਹੈਗੀ ਹੈ ਤੇ ਉਸ ਤੋਂ ਬਾਅਦ ਐਕਸ਼ਨ ਵੀ ਹੈ। ਬਿਲਕੁਲ ਹੈ। ਤੇ ਜਿਵੇਂ ਕਿ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਦੇਖਿਆ, ਹਾਲੇ ਤੱਕ ਸਾਨੂੰ ਹੀਰੋ ਹੀ ਨਹੀਂ ਦਿਖੀ। ਦੇਖੋ ਜਿੱਦਾਂ ਕਹਿੰਦੇ ਨਾ ਆਪਾਂ, ਹੁਣ ਅਸੀਂ ਫਿਲਮ ਦਾ ਨਾਮ ਹੈ ਅੰਗਰੇਜ਼ ਪੁੱਤ, ਤੇ ਅਸੀਂ ਪਲਾਨ ਕੀਤਾ ਕਿ ਪਹਿਲੇ ਅਸੀਂ ਅੰਗਰੇਜ਼ ਪੁੱਤ ਹੀ ਲਾਂਚ ਕਰਾਂਗੇ, ਹੈ ਨਾ। ਉਹ ਮੀਡੀਆ ਨੂੰ ਦੱਸਾਂਗੇ ਕਿ ਸਾਡਾ ਅੰਗਰੇਜ਼ ਪੁੱਤ ਹੈ ਕੌਣ। ਤੇ ਪੁੱਤ ਦਿਖਾਤੇ ਤੇ ਕਿਤੇ ਨਾ ਕਿਤੇ ਜੋ ਸਾਡੇ ਲੀਜੈਂਡ ਐਕਟਰ ਹੈ ਯੋਗਰਾਜ ਜੀ, ਉਹ ਵੀ ਬਹੁਤ ਚੰਗਾ ਕਰੈਕਟਰ ਫਿਲਮ 'ਚ, ਤੇ ਉਹ ਵੀ ਸਾਡੇ ਨਾਲ ਸੀਗੇ। ਤੇ ਹੁਣ ਜਦੋਂ ਅਸੀਂ ਅੱਗੇ ਬੈਠਾਂਗੇ, ਪੂਰੀ ਸਟਾਰ ਕਾਸਟ ਨਾਲ ਬੈਠਾਂਗੇ, ਹੀਰੋਇਨ ਨਾਲ ਬੈਠਾਂਗੇ, ਜਿੱਦਾਂ ਅੰਗਰੇਜ਼ ਪੁੱਤ ਹੈ ਉੱਦਾਂ ਹੀ ਆਪਣੇ ਆਪ 'ਚ ਜੋ ਫਿਲਮ ਦੀ ਹੀਰੋਇਨ ਹੈ ਉਹ ਵੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਬ੍ਰਾਂਡ ਹੈ, ਤੇ ਉਹਨਾਂ ਦਾ ਇੱਕ ਆਪਣਾ ਦਾਇਰਾ ਹੈ। ਤੇ ਉਹਨਾਂ ਦੇ ਜਦ ਅਸੀਂ ਅਗਲੇ ਪੋਸਟਰ ਲਾਂਚ ਕਰਾਂਗੇ, ਉਹਦੇ 'ਚ ਉਹਨਾਂ ਨੂੰ ਬੁਲਾਵਾਂਗੇ। ਫਿਲਮ ਦਾ ਸ਼ੂਟ ਕਦੋਂ ਹੋਣ ਜਾ ਰਿਹਾ ਹੈ? ਸ਼ੂਟ ਬਸ ਤੁਸੀਂ ਸੋਚ ਲਓ ਕਿ ਪਲੈਨਿੰਗ ਸਾਡੀ ਸਟਾਰਟ ਹੈ, ਰੇਕੀ ਹੋ ਗਈ ਕੈਨੇਡਾ, ਅਸੀਂ ਜਦ ਘੁੰਮ ਕੇ ਆ ਗਏ, ਰੇਕੀ ਵਗੈਰਾ ਲੋਕੇਸ਼ਨ ਸਾਡੀ ਲੋਕ ਹੈ, ਤੇ ਸ਼ੂਟ ਜਲਦੀ ਸਟਾਰਟ ਹੋਏਗਾ। ਓਕੇ, ਤਾਂ ਮਤਲਬ ਕਦੋਂ ਰਿਲੀਜ਼ਿੰਗ ਦਾ ਮਤਲਬ ਤੁਸੀਂ ਟਾਈਮ? ਦੇਖੋ ਅੱਜ ਕੱਲ੍ਹ ਦੇਖਣਾ, ਫਿਲਮ ਅਗਰ ਬਣਾਉਣੀ ਇੰਪੋਰਟੈਂਟ ਹੈ ਤੇ ਰਿਲੀਜ਼ ਕਰਨਾ ਹੋਰ ਵੀ ਹੈ। ਪ੍ਰਮੋਸ਼ਨ ਦੇਖਣਾ ਪੈਂਦਾ, ਮਾਰਕੀਟਿੰਗ ਦੇਖਣੀ ਪੈਂਦੀ ਹੈ ਵੀ ਕਿਸ ਹਫ਼ਤੇ ਕਿਹੜੀ ਫਿਲਮਾਂ ਆ ਰਹੀਆਂ ਨੇ। ਤੇ ਉਹ ਜੋ ਵੀ ਸਾਡੀ ਪਲਾਨਿੰਗ ਹੈ, ਜੋ ਆਪਣਾ ਡਿਸਟਰੀਬਿਊਟਰ ਸਾਡੇ ਹੈ, ਤੇ ਉਸ ਹਿਸਾਬ ਨਾਲ ਦੇਖਿਆ ਜਾਏਗਾ। ਫਿਰ ਵੀ ਅਸੀਂ ਮੰਨ ਕੇ ਚੱਲੇ 2020 'ਚ ਰਿਲੀਜ਼ ਕਰਾਂਗੇ ਜੀ। ਤੇ ਹੁਣ ਪਹੁੰਚ ਚੁੱਕੇ ਆ ਇੱਕ ਨਵੀਂ ਫਿਲਮ ਦੇ ਕੋਲ ਜਿਹਦਾ ਕਿ ਪੋਸਟਰ ਅੱਜ ਰਿਲੀਜ਼ ਹੋਇਆ ਆ, ਤੇ ਸਾਡੇ ਨਾਲ ਨੇ ਅਰਸ਼ ਚਾਵਲਾ ਜੀ ਤੇ ਨਾਲ ਨੇ ਰਿਸ਼ੀ ਜੀ, ਜਿਹੜੇ ਉਹਨਾਂ ਦੇ ਰਾਈਟਰ ਨੇਗੇ, ਤੇ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ। ਅਰਸ਼ ਚਾਵਲਾ ਵੱਲੋਂ ਸਤਿ ਸ਼੍ਰੀ ਅਕਾਲ। ਜੇ ਸਭ ਤੋਂ ਪਹਿਲੇ ਅਸੀਂ ਗੱਲ ਕਰੀਏ, ਅੱਜ ਮੂਵੀ ਦਾ ਪੋਸਟਰ ਰਿਲੀਜ਼ ਹੋਇਆ ਆ, ਤੇ ਸਭ ਤੋਂ ਪਹਿਲੇ ਮੈਂ ਸੁਣਨ ਦੇ ਵਿੱਚ ਆਇਆ ਕਿ ਮੂਵੀ ਨੂੰ 4 ਸਾਲ ਲੱਗ ਗਏ ਨੇ ਮਤਲਬ ਲਿਖਣ ਦੇ ਵਿੱਚ ਹੀ, ਤੇ ਕੀ ਇਹਦਾ ਮਤਲਬ ਹੈਗਾ ਆ? ਦੇਖੋ ਜੀ, ਜਦੋਂ ਕੋਈ ਪ੍ਰੋਜੈਕਟ ਆਪਾਂ ਕਰਦੇ ਹਾਂ ਤੇ ਟਾਈਮ ਤੇ ਲੱਗਦਾ ਹੈ, ਨਹੀਂ ਲਾਈਏ ਤਾਂ ਉਹ ਆਪਣੀ ਮਰਜ਼ੀ ਹੈ ਕਿ ਟਾਈਮ ਨਹੀਂ ਲਾਇਆ। ਆਪਣੇ ਕੋਲ ਟਾਈਮ ਸੀਗਾ, ਕੋਈ ਕਾਲੀ ਨਹੀਂ ਸੀ ਇੰਡਸਟਰੀ 'ਚ ਆਉਣ ਲਈ। ਮੈਂ ਐਜ ਰਾਈਟਰ ਪਹਿਲੀ ਫਿਲਮ ਕਰ ਰਿਹਾ, ਮੈਂ ਚਾਹੁੰਦਾ ਤੇ 3 ਮਹੀਨੇ ਬਾਅਦ ਵੀ ਕਰ, ਸਟੋਰੀ ਦੀ ਤਿਆਰੀ ਸੀਗੀ। ਮੈਂ ਸਕਰੀਨ ਪਲੇ 'ਤੇ ਟਾਈਮ ਲਾ ਰਿਹਾ ਸੀਗਾ, ਮੈਂ ਚਾਹੁੰਦਾ ਸੀ ਕਿ ਸਕਰੀਨ ਪਲੇ ਬਹੁਤ ਖੂਬਸੂਰਤ ਆਵੇ, ਤਾਂ ਉਹਦੇ ਲਈ ਟਾਈਮ ਲੱਗਿਆ। ਮਤਲਬ ਚੀਜ਼ ਜਿਹੜੀ ਕਿ ਬੰਬ ਬਣਾਉਣ ਨੂੰ ਉਹ ਥੋੜ੍ਹਾ ਟਾਈਮ ਲੱਗ ਜਾਂਦਾ ਕਿ ਬੰਬ ਪਾਟੇਗਾ ਤਾਂ ਬਹੁਤ ਵਧੀਆ ਲੱਗੇਗਾ। ਤੇ ਪਹਿਲੀ ਜਿਹੜੀਆਂ ਮੂਵੀਜ਼ ਆਈਆਂ ਸੀਗੀਆਂ ਬਹੁਤ ਵਧੀਆ ਰਹੀਆਂ। ਪਹਿਲੀ ਸੀਗੀ ਉਡੀਕ, ਭਗਤ ਸਿੰਘ ਦੀ ਜੋ ਉਡੀਕ ਸੀਗੀ, ਤੇ ਉਸ ਤੋਂ ਬਾਅਦ ਆਈ ਹੈ ਤੇ ਹਾਂਜੀ ਢੋਲ ਰੱਤੀ, ਤੇ ਹੁਣ ਜਿਹੜੀ ਆਈ ਹੈ ਮਤਲਬ ਕੀ ਕਨਸੈਪਟ ਹੈ, ਕੀ ਡਿਫਰੈਂਟ ਹੈ? ਆਈ ਵੋਂਟ ਡਿਸਕਲੋਜ਼ ਟੂ ਮਚ ਆਫ ਦ ਫਿਲਮ, ਬਸ ਇਹ ਹੈ ਕਿ ਟੈਗ ਲਾਈਨ ਹੀ ਚਲਾ ਰਹੇ ਨੇ ਕਿ ਇੱਟਾਂ ਰੋੜੇ ਚੱਲਣਗੇ ਗੋਰਿਆਂ ਦੇ ਘਰ। ਸੋ ਇੱਕ ਗੋਰਾ ਤੇ ਇੱਕ ਪੰਜਾਬੀ ਦੋਨੋਂ ਕਿੱਦਾਂ ਆਪਸ ਦੇ ਵਿੱਚ ਟੱਕਰਦੇ ਨੇ, ਕੀ ਕੁਝ ਪੰਗੇ ਪੈਂਦੇ ਨੇ, ਇਹ ਅੰਗਰੇਜ਼ ਪੁੱਤ ਦੇ ਵਿੱਚ ਪਤਾ ਚੱਲੇਗਾ। ਤੇ ਮਤਲਬ ਇਹ ਸ਼ੂਟ ਜਿਹੜਾ ਆ ਇੰਡੀਆ ਦੇ ਵਿੱਚ ਹੋ ਰਿਹਾ ਕਿ ਮਤਲਬ? ਸੋ ਹਾਫ ਆਫ ਦ ਸ਼ੂਟਿੰਗ ਇੰਡੀਆ ਦੇ ਵਿੱਚ ਹੋਵੇਗੀ ਤੇ ਹਾਫ ਆਫ ਦ ਫਿਲਮ ਟੋਰਾਂਟੋ ਦੇ ਵਿੱਚ, ਮਾਈ ਹੋਮ ਟਾਊਨ ਦੇ ਵਿੱਚ ਹੋਵੇਗੀ। Oh, you basically from? ਜੀ ਮੈਂ ਕਈ ਲੋਕਾਂ ਨੂੰ ਘੱਟ ਪਤਾ, ਮੈਂ ਉੱਥੋਂ ਦਾ ਜੰਮਪਲ ਹਾਂ। ਆਈ ਐਮ ਬੋਰਨ ਐਂਡ ਰੇਜ਼ਡ ਇਨ ਟੋਰਾਂਟੋ, ਐਂਡ ਸਾਡੇ ਹੋਮ ਟਾਊਨ ਦੇ ਵਿੱਚ ਫਿਲਮ ਸ਼ੂਟ ਹੋਣ ਜਾ ਰਹੀ ਹੈ। ਸੋ ਇਸ ਤੋਂ ਵੱਡੀ ਖੁਸ਼ੀ ਆਈ ਥਿੰਕ ਆਈ ਕੈਨ ਐਕਸਪ੍ਰੈਸ ਦ ਫੀਲਿੰਗ। ਸੋ ਹਾਊ ਯੂ ਫੀਲ, ਮਤਲਬ ਇੰਡੀਆ ਦੇ ਵਿੱਚ ਆ ਕੇ ਤੁਹਾਨੂੰ ਕਿਵੇਂ ਦਾ ਮਤਲਬ ਫੀਲ ਹੁੰਦਾ, ਸਪੈਸ਼ਲੀ ਪੰਜਾਬ ਦੇ ਵਿੱਚ ਮਤਲਬ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ? ਤੇ ਸਾਡੇ ਵਾਸਤੇ ਠੀਕ ਹੈ, ਅਸੀਂ 2-3 ਸਾਲ ਤੋਂ ਇੱਥੇ ਹੁਣ ਰਹਿ ਰਹੇ। ਹੁਣ ਕਹਿੰਦੇ ਨੇ ਪੰਜਾਬੀ ਤੋਂ ਗਿੱਝ ਚੁੱਕੇ ਹਾਂ, ਸੋ ਸਾਡੇ ਵਾਸਤੇ ਇਟਸ ਨਾਟ ਅ ਬਿਗ ਡੀਲ, ਬਟ ਯੈਸ ਗਰਮੀ ਤਾਂ ਹੈਗੀ ਆ। ਪੰਜਾਬੀ ਮਤਲਬ ਜਿੱਥੇ ਮਰਜ਼ੀ ਰਹਿ ਲੈਣ, ਜਿਹੜੀ ਰੂਹ ਆ ਉਹ ਪੰਜਾਬ ਦੇ ਵਿੱਚ ਹੀ ਵਸਣੀ ਹੈਗੀ ਹੈ। ਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਨੇ ਕਿਤੇ ਸੁਪਰ। ਵੈਸੇ ਇੱਕ ਹੋਰ ਗੱਲ ਜਲਦੀ ਪੁੱਛਣਾ ਆਵਾਂਗੇ, ਤੇ ਰਿਲੀਜ਼ ਕਦੋਂ ਹੋਣ ਜਾ ਰਹੀ?
ਦੇਖੋ ਜੀ 2020 'ਚ ਆਪਾਂ ਰਿਲੀਜ਼ ਕਰਾਂਗੇ ਕਿਉਂਕਿ ਇਸ ਸਾਲ ਤੇ ਫਿਲਮ ਬਣ ਰਹੀ ਹੈ ਤੇ ਜਿਹੜੀਆਂ ਡੇਟਸ ਹੋਣਗੀਆਂ ਉਹ ਤੁਹਾਨੂੰ ਦੱਸ ਦਿੱਤੀ ਜਾਣਗੀਆਂ, ਰਿਲੀਜ਼ਿੰਗ ਡੇਟ ਦੱਸ ਦਿੱਤੀ ਜਾਵੇਗੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਤੁਹਾਡਾ ਜਿਹੜਾ ਪੋਸਟਰ ਹੈ ਨਵੀਂ ਫਿਲਮ ਦਾ ਉਹ ਰਿਲੀਜ਼ ਹੋਇਆ ਹੈ, ਉਸ ਦੇ ਬਾਰੇ ਅਸੀਂ ਥੋੜੀ ਜਾਣਕਾਰੀ ਲੈਣੀ ਚਾਹਾਂਗੇ। ਹਾਂਜੀ, ਬਹੁਤ ਵੱਡਾ ਟਾਈਟਲ ਹੈ, ਅੰਗਰੇਜ਼ ਪੁੱਤ। ਆਈ ਥਿੰਕ ਲਾਰਜਰ ਦੈਨ ਲਾਈਫ टाइटल है और स्टोरी भी बड़ी बाकमाल राइटर साहब ने लिखी है। उन्होंने 4 साल बताए ने स्टोरी लिखने वास्ते। सो आई थिंक इस तरह ही होना चाहिए कि तुसी हर चीज़ ਨੂੰ ਬਾਖੂਬੀ ਇੱਕ ਕਣ ਉਹਦਾ ਜਿਹੜਾ ਹੈਗਾ ਸਟੋਰੀ ਦਾ ਲਿਖ ਕੇ ਆਪਣੇ ਸਾਹਮਣੇ ਲਿਆਓ ਔਰ ਇਸੇ ਕਰਕੇ ਫਿਲਮਾਂ ਹਿੱਟ ਹੁੰਦੀਆਂ ਨੇ ਜਿਸ ਫਿਲਮਾਂ ਦੇ ਕੰਟੈਂਟ ਉੱਤੇ ਬਹੁਤ ਜ਼ਿਆਦਾ ਵਰਕ ਕੀਤਾ ਜਾਂਦਾ ਹੈ। ਤੁਹਾਡੀ ਮਤਲਬ ਹਰ ਇੱਕ ਫਿਲਮ ਜਿਹੜੀ ਕਿ ਉਹ ਸੁਪਰ ਡੁਪਰ ਹਿੱਟ ਹੁੰਦੀ ਹੈ, ਉਸ ਦਾ ਕੀ ਰਾਜ਼ ਹੈ? ਮੈਂ ਹਮੇਸ਼ਾ ਇੱਕ ਸਟੂਡੈਂਟ ਰਿਹਾ। ਮੈਂ ਸਿੱਖ ਰਿਹਾ, ਅੱਜ ਵੀ ਸਿੱਖ ਰਿਹਾ ਐਕਟਿੰਗ ਕੀ ਹੁੰਦੀ ਹੈ। ਆਈ ਥਿੰਕ ਗੁਰੂ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਉਸ ਪਰਮਾਤਮਾ ਦੀ ਰਹਿਮਤ ਹੈ। ਮੈਂ ਸਮਝਦਾ ਕਿ ਜਦ ਤੁਸੀਂ ਕਿਸੇ ਵੀ ਜ਼ਿਹਨ ਦੇ ਵਿੱਚ ਤੁਰਦੇ ਹੋ, ਕਿਸੇ ਵੀ ਫੀਲਡ ਦੇ ਵਿੱਚ ਤੁਰਦੇ ਹੋ, ਰੱਬ ਤੁਹਾਨੂੰ ਤੋਰਦਾ ਹੈ, ਤਾਂ ਜਦ ਤੁਸੀਂ ਆਪਣੇ ਨੂੰ ਸਰੈਂਡਰ ਕਰਦੇ ਹੋ, ਉਸ ਖੁਦਾ ਦੇ ਚਰਨਾਂ ਦੇ ਵਿੱਚ ਹੀ ਰਹਿੰਦੇ ਹੋ, ਤਾਂ ਫਿਰ ਆਪ ਹੀ ਬੋਲਦਾ ਹੈ, ਆਪ ਹੀ ਕਰਦਾ ਹੈ, ਆਪ ਹੀ ਵਿਚਰਦਾ ਹੈ। ਇਹਦੇ ਵਿੱਚ ਆਹ ਜਿਹੜੀ ਬੋਡੀ ਤੁਰੀ ਫਿਰਦੀ ਹੈ ਮੇਰੀ ਨਹੀਂ ਹੈ, ਇਹ ਬੋਡੀ ਖੁਦਾ ਦੀ ਹੈ। ਇਹਦੇ ਵਿੱਚ ਜੋ ਬੋਲ ਰਿਹਾ ਉਹਦਾ ਹੈ। ਮੈਂ ਤਾਂ ਉਹਨਾਂ ਦੇ ਘਰ ਦਾ ਕੁੱਕਰ ਹਾਂ, ਗੁਰੂ ਘਰ ਦਾ ਅਤੇ ਉਸ ਪਰਮਾਤਮਾ ਦਾ। ਅਤੇ ਮੈਂ ਸਮਝਦਾ ਜਦੋਂ ਆਪ ਬੋਲਣ ਲੱਗ ਜਾਂਦਾ, ਵਿੱਚ ਆਪ ਵਿਚਰਨ ਲੱਗ ਜਾਂਦਾ, ਫਿਰ ਉਸ ਤੋਂ ਵੱਡਾ ਕੌਣ ਹੋ ਸਕਦਾ। ਸੋ ਇਹ ਸਭ ਉਹਦੀ ਰਹਿਮਤ ਹੈ, ਉਹਦੀ ਕਿਰਪਾ ਹੈ, ਉਹਦਾ ਤਰਸ ਹੈ। ਮੈਂ ਖੁਸ਼ ਨਸੀਬ ਹਾਂ ਕਿ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ। ਮੈਂ ਹਮੇਸ਼ਾ ਅਰਦਾਸ ਕਰਦਾ, ਮਹਾਰਾਜ ਇਹ ਕਿਰਪਾ ਮੇਰੇ ਤੇ ਬਣਾਈ ਰੱਖੇ। ਪੰਜਾਬ ਦੇ ਪੁੱਤ ਨੇ ਯੁਵਰਾਜ ਸਿੰਘ ਜੀ, ਉਹਨਾਂ ਦਾ ਨੈਕਸਟ ਫਿਊਚਰ ਤੁਸੀਂ ਕੀ ਸੋਚਿਆ? ਉਹ ਇਕੱਲਾ ਪੰਜਾਬ ਦਾ ਪੁੱਤ ਨਹੀਂ, ਸਾਰੇ ਹਿੰਦੁਸਤਾਨ ਦਾ ਪੁੱਤ ਹੈ, ਸਾਰੀ ਦੁਨੀਆ ਦਾ ਪੁੱਤ ਹੈ ਔਰ ਐਸਾ ਪੁੱਤ ਬੜੇ ਕਰਮਾਂ ਨਾਲ ਮਿਲਦਾ ਹੈ। ਮੈਂ ਅੱਲਾਹ ਤਾਲਾ ਪਰਮਾਤਮਾ ਅੱਗੇ ਚਰਨਾਂ 'ਚ ਅਰਦਾਸ ਹਮੇਸ਼ਾ ਕਰਦਾ ਹਾਂ ਕਿ ਬਹੁਤ ਬਹੁਤ ਧੰਨਵਾਦ, ਕੋਟਿਓਂ ਕੋਟ ਧੰਨਵਾਦ ਕਿ ਇਹ ਮਾਲਕ ਤੁਸੀਂ ਮੈਨੂੰ ਆਪਣੇ ਖਜ਼ਾਨੇ 'ਚ ਇਹੋ ਜਿਹਾ ਪੁੱਤਰ ਦਿੱਤਾ ਜਿਹਨੇ 4 ਚੰਦ ਇਸ ਗਰੀਬ ਨੂੰ ਲਾਏ ਨੇ, ਇਸ ਪਿਓ ਨੂੰ ਲਾਏ ਨੇ। ਔਰ ਇਹ ਵੀ ਪਰਮਾਤਮਾ ਦੀ ਰਹਿਮਤ ਹੈ। ਐਸੇ ਬੇਟੇ ਕਦੇ ਕਦੇ ਮਿਲਦੇ ਨੇ ਜਦ ਤੁਹਾਡਾ ਰੱਬ ਦੀ ਬੜੀ ਕਿਰਪਾ ਹੋਵੇ, ਰਹਿਮਤ ਹੋਵੇ, ਉਹ ਆਪਣੇ ਖਜ਼ਾਨੇ 'ਚ ਇਹੋ ਜਿਹੇ ਪੁੱਤਰ ਦਿੰਦਾ। ਔਰ ਇਹੋ ਜਿਹੇ ਪੁੱਤਰ ਦੇ ਸਾਹਮਣੇ ਮੇਰਾ ਸਿਰ ਝੁਕਦਾ ਔਰ ਮੈਂ ਖੁਸ਼ ਨਸੀਬ ਬਾਪ ਹਾਂ ਕਿ ਯੁਵਰਾਜ ਸਿੰਘ ਮੇਰਾ ਬੇਟਾ ਹੈ। ਜੀ ਆਪਾਂ ਪਹੁੰਚ ਚੁੱਕੇ ਆਪਣੇ ਅਗਲੇ ਆਰਟਿਸਟ ਦੇ ਕੋਲ, ਜਿਹੜੇ ਕਿ ਬੜੇ ਹੀ ਇੰਡਸਟਰੀ ਦੇ ਚੁਲਬਲੇ ਨੇ ਤੇ ਬਹੁਤ ਹੀ ਹਾਸੇ ਮਜ਼ਾਕ ਵਾਲੇ ਨੇ। ਜਿਹੜਾ ਮਰਜ਼ੀ ਕਰੈਕਟਰ ਦੇ ਦਿਓ ਐਸਾ ਬਖੂਬੀ ਨਿਭਾਉਂਦੇ ਨੇ। ਤੇ ਮੈਂ ਗੱਲ ਕਰ ਰਿਹਾ ਸੁਮਿਤ ਗੁਲਾਟੀ ਜੀ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲੇ ਤਾਂ ਮੈਨੂੰ ਆਪਣਾ ਡਾਇਲੌਗ ਸੁਣਾ ਦਿਓ ਜਿਹੜਾ ਬੜਾ ਹੀ ਮਸ਼ਹੂਰ ਹੋਇਆ, ਗੋਲਕ ਬੁਗੜੀ ਦਾ। ਕਿਉਂ ਨਹੀਂ ਪਾਗਲ? ਮੇਰੇ ਡੈਡੀ ਦੇ ਨੋਟ ਚੇਂਜ ਕਰਾ ਦਿਓ। मेरे डैडी दे नोट बदलवा दो प्लीज। मेरे डैडी दे नोट बदलवा दो प्लीज। ਕਿਉਂ ਨਹੀਂ ਪਾਗਲ? ਜੀ ਬਹੁਤ ਹੀ ਜ਼ਿਆਦਾ ਖੂਬਸੂਰਤ ਫਿਲਮ ਸੀਗੀ, ਬਹੁਤ ਹੀ ਜ਼ਿਆਦਾ ਖੂਬਸੂਰਤੀ ਨਾਲ ਅਦਾਕਾਰੀ ਕੀਤੀ ਹੈਗੀ ਹੈ। ਅਤੇ ਮੈਨੂੰ ਇੱਕ ਉਹ ਗਰਦਨ ਘੁਮਾ ਕੇ ਦਿਖਾ ਦਿਓ ਜਿਹੜੀ ਤੁਸੀਂ ਨਾ ਉਹਦੇ ਵਿੱਚ ਬਾਗ ਮਿਲਖਾ ਬਾਗ ਦੇ ਵਿੱਚ ਜਦੋਂ ਭੱਜਦੇ ਹੋ ਨਾ। ਉਹ ਤੇ ਮੈਨੂੰ ਪਤਾ ਨਹੀਂ, ਮੈਂ ਕਰ ਲਈ। ਤੁਸੀਂ ਕਰ ਲਈ, ਉਹ ਬਹੁਤ ਵਧੀਆ ਕੀਤਾ। ਜੀ ਹੁਣ ਅੱਜ ਜਿਹੜਾ ਤੁਹਾਡਾ ਜਿਹੜਾ ਕਿ ਪੋਸਟਰ ਰਿਲੀਜ਼ ਹੋਇਆ ਮੂਵੀ ਦਾ, ਅਤੇ ਉਸ ਦੇ ਬਾਰੇ ਅਸੀਂ ਜਾਣਕਾਰੀ ਲੈਣਾ ਚਾਹਾਂਗੇ। ਹਾਂ, ਅੱਜ ਸਾਡੀ ਫਿਲਮ ਜਿਹੜੀ ਹੈਗੀ ਅੰਗਰੇਜ਼ ਪੁੱਤ, ਉਹਦਾ ਪੋਸਟਰ ਰਿਲੀਜ਼ ਹੋਇਆ, ਫਸਟ ਲੁੱਕ ਰਿਲੀਜ਼ ਹੋਇਆ। ਅਤੇ ਅੰਗਰੇਜ਼ ਪੁੱਤ ਜਿਹੜੀ ਸਟੋਰੀ ਹੈਗੀ, 1 ਲਾਈਨਰ ਜਿਹੜਾ ਮੈਂ ਦੱਸਾਂ, ਅਗਰ ਥੋੜ੍ਹਾ ਦੱਸਾਂ, ਜਿਹੜਾ ਹੈਗਾ ਕਿ ਕਿਵੇਂ ਇੱਕ ਪੰਜਾਬੀ ਫੈਮਿਲੀ ਕਰਕੇ ਕਿਵੇਂ ਇੱਕ ਅੰਗਰੇਜ਼ਾਂ ਦੀ ਫੈਮਿਲੀ ਰੌਲਾ ਰੱਪਾ ਪੈਂਦਾ ਔਰ ਕਿਵੇਂ ਹੁੰਦਾ ਸਭ ਕੁਝ, ਉਹ ਅੰਗਰੇਜ਼ ਪੁੱਤ ਹੈਗੀ। ਬਾਕੀ ਮੈਂ ਦੱਸ ਨਹੀਂ ਸਕਦਾ ਕਿਉਂਕਿ ਪੈਸੇ ਕੱਟ ਲੈਣਗੇ ਮੇਰੇ। ਤੁਸੀਂ ਤਾਂ ਵੈਸੇ ਲੱਗਦੇ ਵੀ ਅੰਗਰੇਜ਼ ਹੀ ਹੋ। ਅਤੇ ਮਤਲਬ ਜਿਹੜੀ ਕਿ ਇਹ ਸ਼ੂਟ ਹੈਗਾ ਤੁਹਾਡਾ, ਇਹ ਕਿੱਥੇ ਕਿੱਥੇ ਫਿਰ ਅਸੀਂ ਪੰਜਾਬ ਤੋਂ ਸਟਾਰਟ ਕਰਾਂਗੇ ਮੇਰੇ ਹਿਸਾਬ ਨਾਲ। ਆਈ ਹੋਪ ਪੰਜਾਬ ਤੋਂ, ਫਿਰ ਅਸੀਂ ਫਿਰ ਕੈਨੇਡਾ ਸਾਡਾ ਵੈਨਕੂਵਰ ਸ਼ੂਟ ਹੈਗਾ। ਤੁਹਾਨੂੰ ਜਿਹੜਾ ਵੀ ਕਰੈਕਟਰ ਦੇ ਦਿੱਤਾ, ਚਾਹੇ ਉਹ ਨੈਗੇਟਿਵ ਹੈ, ਚਾਹੇ ਉਹ ਕਮੇਡੀ ਹੈ, ਚਾਹੇ ਉਹ ਸੀਰੀਅਸ ਹੈ, ਬਹੁਤ ਖੂਬੀ ਨਿਭਾਉਂਦੇ ਹੋ। ਇਹ ਮਤਲਬ ਪਿੱਛੇ ਰਾਜ਼ ਕੀ ਹੈ?
ਰਾਸ ਕੁਛ ਨਹੀਂ, ਬਸ ਟਰਾਈ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਅਗਰ ਤੁਹਾਨੂੰ ਸਪੋਰਟਿਵ ਟੀਮ ਸਪੋਰਟਿਵ ਕੋ ਐਕਟਰਸ ਸਭ ਕੁਝ ਸਪੋਰਟਿਵ ਰਹਿਣ ਤੇ ਸਭ ਕੁਝ ਸਭ ਦਾ ਹੱਥ ਰਹੇ, ਸਭ ਦਾ ਅੱਛੇ ਸਜੈਸ਼ਨ ਸਭ ਕੁਝ ਰਹੇਗਾ ਤੇ ਤੁਸੀਂ ਵਧੀਆ ਕੰਮ ਕਰ ਸਕਦੇ ਹੋ ਮੇਰੇ ਹਿਸਾਬ ਨਾਲ, ਅਦਰਵਾਈਜ਼ ਨਹੀਂ ਕਰ ਸਕਦੇ। ਸਭ ਦਾ ਸਪੋਰਟ ਚਾਹੀਦਾ ਤੁਹਾਨੂੰ। ਉਹ ਮੇਰਾ ਕੋਈ ਆਪਣਾ, ਮੈਂ ਤਾਂ ਕੋਸ਼ਿਸ਼ ਕਰਦਾ ਰੋਲ ਵੇਖ ਕੇ, ਜੇ ਰਾਈਟਰ ਨੇ ਕੁਝ ਮੇਰੇ ਹਿਸਾਬ ਲਿਖਿਆ ਹੈ ਮੈਂ ਕੋਸ਼ਿਸ਼ ਕਰਦਾ ਇੱਕ ਸਟੈਪ ਉੱਤੇ ਜਾਣ ਦੀ, ਤੇ ਰਾਈਟਰ ਡਾਇਰੈਕਟਰ ਸਭ ਦੀ ਐਕਚੁਅਲੀ ਔਰ ਐਕਟਰਸ ਮੈਨੂੰ ਬਸ ਇਹਨਾਂ ਦਾ ਸਪੋਰਟ ਚਾਹੀਦਾ, ਬਾਕੀ ਹੋਰ ਕੁਝ ਨਹੀਂ। ਮਤਲਬ ਜਿਵੇਂ ਕਿ ਗੱਲ ਕਰੀਏ ਕਿ ਹਰੇਕ ਕਰਕੇ ਲੋਕਾਂ ਨੂੰ ਪਸੰਦ ਆ ਸਕਦਾ ਹੈ ਮੇਰੇ ਸਾਹਮਣੇ ਮੇਰਾ ਰੋਲ। ਜੀ ਤੁਹਾਡਾ ਰੋਲ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ, ਤੇ ਮਤਲਬ ਤੁਸੀਂ ਬਾਲੀਵੁੱਡ ਫਿਲਮਾਂ ਦੇ ਵਿੱਚ ਇੰਨਾ ਕੰਮ ਕੀਤਾ ਹੈਗਾ, ਹੁਣ ਬਾਲੀਵੁੱਡ ਦੇ ਪੰਜਾਬ ਦੇ ਵਿੱਚ ਆਏ ਹੋ, ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਵਧੀਆ ਹੀ ਲੱਗ ਰਿਹਾ ਐਂਡ ਜਿਵੇਂ ਮਤਲਬ ਐਕਚੁਅਲੀ ਪੰਜਾਬੀ ਫਿਲਮਸ ਮੈਨੂੰ ਦੇਖਣਾ ਸ਼ੁਰੂਆਤ ਤੋਂ ਹੀ ਮਤਲਬ ਅੱਛਾ ਲੱਗਿਆ, ਮੈਨੂੰ ਵਧੀਆ ਲੱਗਦਾ ਹੈ। ਬਾਈ ਚਾਂਸ ਦੀ ਗੱਲ ਹੈ, ਜਦ ਗੋਲਕ ਬੁਕਨੀ 'ਚ ਮੈਨੂੰ ਪੱਲਾ ਜੀ ਦੇ ਨਾਲ ਤੇ BN ਜੀ ਦੇ ਨਾਲ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਅਮਰਿੰਦਰ ਬਾਜੀ ਨਾਲ ਮਿਲਣ ਦਾ ਮੌਕਾ ਮਿਲਿਆ, ਕਿ ਮੈਂ ਬਹੁਤ ਕੀ ਕਹਿੰਦੇ ਨੇ ਬਹੁਤ ਖੁਸ਼ ਹੋਇਆ ਸੀ ਕਿ ਯਾਰ ਇਹਨਾਂ ਦੇ ਲੈਜੈਂਡਸ ਦੇ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ। ਤੇ ਵਨ ਆਫ ਦਾ ਹੁੰਦੀ ਤੁਹਾਡੀ ਡਰੀਮ ਹੁੰਦੀ ਹੈ ਕਿ ਇਸ ਐਕਟਰਸ ਨੂੰ ਤੁਸੀਂ ਵੇਖਦੇ ਰਹਿੰਦੇ, ਪਤਾ ਨਹੀਂ ਕਦ ਇਹਦੇ ਨਾਲ ਕੰਮ ਕਰੋਗੇ, ਲੇਕਿਨ ਉਹ ਸਡਨਲੀ ਡਰੀਮ ਉਹ ਮੇਰੀ ਪੂਰੀ ਹੋ ਗਈ। ਵਨ ਆਫ ਦਾ ਡਰੀਮ ਹੈਗੀ ਮੇਰੀ, ਜਿਹੜੀ ਉਹ ਹੈਗੀ ਸੀ ਪੰਜਾਬੀ ਇੰਡਸਟਰੀ 'ਚ ਕੰਮ ਕਰਨ ਦੀ, ਤੇ ਲੈਜੈਂਡਸ ਦੇ ਨਾਲ ਹੋ ਗਈ। ਤੇ ਲਾਸਟ ਮੈਂ ਕੁਐਸਚਨ ਪੁੱਛਾਂਗਾ, ਅੰਗਰੇਜ਼ ਪੁੱਤ ਤੋਂ ਇਲਾਵਾ ਮਤਲਬ ਤੁਹਾਡੇ ਹੋਰ ਕਿਹੜੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ? ਅੰਗਰੇਜ਼ ਪੁੱਤ ਤੋਂ ਇਲਾਵਾ ਪੰਜਾਬੀ ਇੰਡਸਟਰੀ ਵਿੱਚ ਮੇਰਾ ਅੰਗਰੇਜ਼ ਪੁੱਤ ਮੁੰਡਾ ਫਰੀਦਕੋਟੀਆ ਤੋਂ ਬਾਅਦ ਮੈਂ ਸਾਈਨ ਕੀਤੀ ਹੈ। ਉਸ ਤੋਂ ਇਲਾਵਾ ਹਿੰਦੀ ਫਿਲਮ ਇੰਡਸਟਰੀ 'ਚ ਮੈਂ ਜਿਹੜੀ ਕਰ ਰਿਹਾ, ਅਰਜੁਨ ਪਟਿਆਲਾ ਜਿਹੜੀ ਰਿਲੀਜ਼ ਹੋਈ, ਅਰਜੁਨ ਪਟਿਆਲਾ ਹੈਗੀ ਹੈ। ਇੱਕ ਫਿਲਮ ਹੈਗੀ ਦੂਰਦਰਸ਼ਨ, ਇੱਕ ਫਿਲਮ ਹੈਗੀ ਜਿਹੜੀ ਮੈਂ ਸਟਾਰਟ ਕਰਨੀ ਹੈ ਰੂਹ ਅਫਜ਼ਾ, ਇੱਕ ਹੋਰ ਹੈਗੀ ਉਹ ਨਾਡੀਆ ਅਡਵਾਲ ਪ੍ਰੋਡਕਸ਼ਨ ਦੀ ਹੈਗੀ, ਉਹ ਅਜੇ ਮੈਂ ਉਹ ਵੀ ਸਟਾਰਟ ਕਰਨੀ ਹੈ। ਤੇ 5-6 ਫਿਲਮਾਂ ਹੈਗੀਆਂ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਅਰਜੁਨ ਪਟਿਆਲਾ, ਰੂਹ ਅਫਜ਼ਾ ਹੈ। ਬਾਕੀ ਵੈਰੀ ਨਾਈਸ। ਜੇ ਹੁਣ ਤੁਹਾਨੂੰ ਮੌਕਾ ਮਿਲੇ ਹਾਲੀਵੁੱਡ ਦੇ ਵਿੱਚ ਜਾਣ ਦਾ, ਇੱਥੇ ਜਿਵੇਂ ਇਹਨਾਂ ਨੇ ਸੱਦਿਆ, ਮਤਲਬ ਮੈਨੂੰ ਆਈ ਹੋਪ ਕਿ ਉਹ ਵੀ ਮਿਲੇਗਾ ਮੌਕਾ ਤਾਂ ਕਰਾਂਗੇ। ਕਿਹੜੀ ਵੀ ਇੰਡਸਟਰੀ ਹੋਵੇ ਕੰਮ ਕਰਨਾ ਹੈ, ਐਕਟਿੰਗ ਹੈਗੀ, ਟੈਲੈਂਟ ਹੈਗਾ, ਤੇ ਉਹ ਕਿਸੇ ਵੀ ਇੰਡਸਟਰੀ 'ਚ ਕੰਮ ਕਰਨ ਦਾ ਮੌਕਾ ਮਿਲੇ ਤੇ ਕੀ ਬੁਰਾਈ ਹੈ। ਵੱਲ ਸਾਡੇ ਨਾਲ ਨੇ ਗੁਰਦਿਆਲ ਸਿੰਘ ਜੀ, ਜਿਹੜੇ ਕਿ ਫਿਲਮ ਦੇ ਪ੍ਰੋਡਿਊਸਰ ਨੇਗੇ ਅੰਗਰੇਜ਼ ਪੁੱਤ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਪੋਸਟਰ ਰਿਲੀਜ਼ ਹੁੰਦੀ ਹੈ। ਥੈਂਕ ਯੂ ਵੈਰੀ ਮਚ ਸਰ। ਥੈਂਕ ਤੇ ਸਾਨੂੰ ਥੋੜ੍ਹਾ ਜਿਹਾ ਫਿਲਮ ਬਾਰੇ ਦੱਸੋ ਜੀ। ਇਹ ਫਿਲਮ ਬੜੀ ਇੱਕ ਯੂਨੀਕ ਸਟੋਰੀ ਹੈ ਜੀ। ਜਿਵੇਂ ਤੁਸੀਂ ਇਹਦਾ ਟਾਈਟਲ ਦੇਖਿਆ ਅੰਗਰੇਜ਼ ਪੁੱਤ, ਇਹ ਫਸਟ ਟਾਈਮ ਹੈ ਕਿ ਕਿਸੇ ਪੰਜਾਬੀ ਦੀ ਵਜ੍ਹਾ ਦੇ ਨਾਲ ਅੰਗਰੇਜ਼ ਦੇ ਘਰ ਪੁਆੜਾ ਪੈਣ ਵਾਲਾ ਹੈ। ਜਿਵੇਂ ਤੁਸੀਂ ਨਾਲ ਪੜ੍ਹਿਆ ਹੋਏਗਾ ਪੋਸਟਰ 'ਤੇ ਕਿ ਚੱਲਣਗੇ ਇੱਟਾਂ ਰੋੜੇ ਅੰਗਰੇਜ਼ ਦੇ ਘਰ, ਕਿਸੇ ਪੰਜਾਬੀ ਦੀ ਵਜ੍ਹਾ ਦੇ ਨਾਲ ਅੰਗਰੇਜ਼ ਦੇ ਘਰੇ ਪੁਆੜਾ ਪੈਣ ਵਾਲਾ ਇੱਕ ਯੂਨੀਕ ਸਟੋਰੀ ਹੈ, ਇੱਕ ਅਲੱਗ ਕਿਸਮ ਦੀ ਹੈ ਜੀ। ਅੱਜ ਤੱਕ ਜਿੰਨੀਆਂ ਮੋਸਟਲੀ ਆਪਾਂ ਮੂਵੀ ਦੇਖ ਰਹੇ ਹਾਂ ਉਹ ਕਮੇਡੀ ਮੂਵੀ ਨੇ, ਇਹ ਡਰਾਮਾ ਐਂਡ ਕਮੇਡੀ ਔਰ ਬਹੁਤ ਹੀ ਸ਼ਾਨਦਾਰ ਸਟੋਰੀ ਆ। ਕਨਸੈਪਟ ਬਹੁਤ ਵਧੀਆ ਸਾਰਾ ਟੋਟਲ ਜੀ, ਮਤਲਬ ਬਹੁਤ ਹੀ ਡਿਫਰੈਂਟ ਹੋਣ ਜਾ ਰਹੀ ਹੈ। ਬਿਲਕੁਲ ਅੱਜ ਦਾ ਜੋ ਟ੍ਰੈਂਡ ਚੱਲ ਰਿਹਾ ਉਹਦੇ ਨਾਲ ਇੱਕ ਡਿਫਰੈਂਸ ਸੀ, ਇੰਟਰਟੇਨਮੈਂਟ ਵੀ ਹੋਵੇ ਔਰ ਨਾਲ ਕੁਝ ਯੂਨੀਕ ਮੈਸੇਜ ਔਰ ਇੱਕ ਅਲੱਗ ਕਿਸਮ ਦੀ ਸਟੋਰੀ ਲੈ ਕੇ ਆ ਰਿਹਾ ਜੀ। ਸੁਣਿਆ ਕਿ ਇਸ ਮੂਵੀ ਨੂੰ ਮਤਲਬ ਲਿਖਣ ਦੇ ਵਿੱਚ ਹੀ 4 ਸਾਲ ਲੱਗ ਗਏ, ਉਸ ਦਾ ਕੀ ਮਤਲਬ ਤੁਹਾਨੂੰ ਲੱਗ ਸਕਦਾ ਕੀ ਹੋ ਸਕਦਾ? ਹਾਂ, ਉਹਦੇ ਵਿੱਚ ਜਿਵੇਂ ਸਾਡੇ ਪਹਿਲਾਂ ਦੱਸਿਆ ਰਾਈਟਰ ਸਾਹਿਬ ਨੇ ਵੀ ਉਹਦਾ ਕਾਰਨ ਕੀ ਆ ਕਿ ਇੱਕ ਸਟੋਰੀ ਅਲੱਗ ਕਿਸਮ ਦੀ ਆ, ਉਹਦੇ ਕਰੈਕਟਰ ਫਾਈਂਡ ਆਊਟ ਕਰਨੇ ਵੀ ਅੰਗਰੇਜ਼ ਪੁੱਤ, ਜਿਵੇਂ ਪੰਜਾਬੀ ਤੋਂ ਸ਼ਬਦ ਨਿਕਲਿਆ, ਬੱਚਾ ਲੱਗੇ ਹੋਵੇ ਪੰਜਾਬੀ ਲੱਗੇ ਗੋਰਿਆਂ ਦਾ, ਉਹਨੂੰ ਦੇਖਣਾ, ਸਾਰੀ ਕਾਸਟ ਨੂੰ ਇਕੱਠਿਆਂ ਕਰਨਾ, ਫਿਰ ਉਸ ਚੀਜ਼ ਦੇ ਡਾਇਲੌਗ ਦਾ ਖਿਆਲ ਰੱਖਣਾ ਜੀ, ਕਿਉਂਕਿ ਬਹੁਤ ਸਾਰਾ ਸ਼ੂਟ ਕੈਨੇਡਾ 'ਚ ਆ, ਕੁਛ ਪੰਜਾਬ ਦੇ ਵਿੱਚ ਆ, ਉਹਦਾ ਜਿਹੜਾ ਪ੍ਰੋਪਰ ਬਣਨਾ ਸੀ ਨਾ, ਉਹਦੀ ਵਜ੍ਹਾ ਨਾਲ ਕੱਲਾ ਡਾਇਲੌਗ ਕਿਹੜਾ ਫਿੱਟ ਹੁੰਦਾ, ਤਾਂ ਕਰਕੇ ਇਹਨੂੰ 4 ਸਾਲ ਸਾਡੇ ਜਿਹੜੇ ਰਾਈਟਰ ਨੇ ਉਹਨਾਂ ਨੇ ਬਹੁਤ ਇੱਕ ਪੰਚ ਇੱਕ ਡਾਇਲੌਗ 'ਤੇ ਮਿਹਨਤ ਕਰਕੇ ਵੀ ਕਿਹੜਾ ਕਿਵੇਂ ਸ਼ੂਟ ਕਰਦਾ, ਫਿਰ ਇਹਨੂੰ ਫਾਈਨਲ ਕੀਤਾ। ਤਾਂ ਜਿਵੇਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਹਰੇਕ ਫਿਲਮ ਦੇ ਵਿੱਚ ਚੱਕੋ ਕਰੈਕਟਰ ਵਾਰਡ ਦਿਓ, ਇਸ ਦੇ ਵਿੱਚ ਬੜੇ ਲਿਮਟਿਡ ਜਿਹੇ ਕਰੈਕਟਰ ਨੇ, ਤੇ ਉਸ ਦੇ ਵਿੱਚ ਲੱਭਣ ਦੇ ਵਿੱਚ ਤੁਹਾਨੂੰ ਕੋਈ ਕਠਿਨਾਈ ਆਉਂਦੀ ਹੈ? ਬਿਲਕੁਲ ਜੀ, ਸਾਡੇ ਜਿਹੜੇ ਡਾਇਰੈਕਟਰ ਨੇ ਸ਼ਿਵਮ ਜੀ, ਉਹਨਾਂ ਦੀ ਇੱਕ ਨਜ਼ਰੀਆ ਇੱਕ ਅਲੱਗ ਤਰੀਕੇ ਤੋਂ ਦੇਖੋ। ਮੇਨ ਡਾਇਰੈਕਟਰ ਹੁੰਦਾ ਜਿਹਨੇ ਰੋਲ ਪਾਉਣਾ ਔਰ ਕਿਹੜਾ ਰੋਲ ਕਿੱਥੇ ਸ਼ੂਟ ਕਰਦਾ ਜੀ, ਉਹਨਾਂ ਨੇ ਇੱਕ ਚੀਜ਼ ਨੂੰ ਲੈ ਕੇ ਵੀ ਕਿੱਥੇ ਕਿਹਨੂੰ ਸ਼ੂਟ ਕਰਨਾ ਆ, ਉਸ ਹਿਸਾਬ ਦੇ ਨਾਲ ਕਾਫੀ ਮਿਹਨਤ ਕੀਤੀ ਸਾਡੀ ਟੀਮ ਨੇ ਵੀ ਕਿਹਨੂੰ ਕਿਵੇਂ ਕਿਹੜੀ ਲਿਸਟ ਫਾਈਂਡ ਆਊਟ ਕਰਕੇ ਉਹਨੂੰ ਦੁਬਾਰੇ ਫਾਈਂਡ ਆਊਟ ਕਰਕੇ ਨਹੀਂ ਇਹਦੇ 'ਚੋਂ ਆ ਬੜੇ ਚੂਜਿਸ ਤਰੀਕੇ ਦੇ ਨਾਲ, ਔਰ ਜਿਹੜਾ ਕਰੈਕਟਰ ਪ੍ਰੋਪਰ ਸੈੱਟ ਹੁੰਦਾ ਜੀ ਉਹਨਾਂ ਨੂੰ ਲੈ ਕੇ ਡਾਇਰੈਕਟਰ ਸਾਹਿਬ ਆ ਰਹੇ ਨੇ। ਬੜੀ ਉਹਨਾਂ ਦੀ ਮਿਹਨਤ ਔਰ ਮੈਂ ਸਲੂਟ ਕਰਦਾ ਉਹਨਾਂ ਦੀ ਮਿਹਨਤ ਨੂੰ ਕਿ ਉਹ ਇੰਨੀ ਡੈਡੀਕੇਸ਼ਨ ਦੇ ਨਾਲ ਇਹ ਕਰ ਰਹੇ ਨੇ। ਇਸ ਦੀ ਜਿਹੜੀ ਪਿਕਚਰ ਦੀ ਲੋਕੇਸ਼ਨ ਹੈ ਉਹ ਕੀ ਮਤਲਬ ਕਿੱਥੇ ਹੋ ਸਕਦੀ ਹੈ? ਕੈਨੇਡਾ ਐਂਡ ਪੰਜਾਬ ਦੋਨੋਂ ਜਗ੍ਹਾ ਸ਼ੂਟ ਹੋਣਾ ਜੀ। ਕੈਨੇਡਾ ਐਂਡ ਪੰਜਾਬ। ਤੇ ਇਸ ਦੀ ਸ਼ੂਟ ਮਤਲਬ ਕਦੋਂ ਸ਼ੁਰੂ ਹੋਣ ਜਾ ਰਿਹਾ? ਜਲਦ ਸਤੰਬਰ ਤੋਂ ਬਾਅਦ ਸ਼ੂਟ ਅਸੀਂ ਜਿਹੜਾ ਸਟਾਰਟ ਕਰ ਰਹੇ ਹਾਂ, ਥੋੜਾ ਸਮਰ ਦਾ ਆਉਣਾ ਚਾਹੀਦਾ ਉਹਦੀ ਵਜ੍ਹਾ ਦੇ ਨਾਲ। ਗਰਮੀਆਂ ਚੱਲਦੀਆਂ ਪਈਆਂ, ਗਰਮੀਆਂ ਨਿਕਲ ਜਾਣ, ਵਿੰਟਰ ਦਾ ਥੋੜਾ ਨਾ ਉਹ ਕਰਕੇ ਤੇ ਸ਼ੁਰੂ ਹੋ ਜਾਏਗਾ ਜੀ।